ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 25 ਫਰਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਤੇ ਤੁਹਾਡੇ ਸਾਹਮਣੇ ਜੋ ਪਾਕਿਸਤਾਨ ਨੇ ਹਿੰਦੁਸਤਾਨ ਦੇ ਸਾਹਮਣੇ ਮੈਚ ਦੇ ਵਿੱਚ ਕੀਤਾ ਹੈ, ਉਹਦਾ ਕੋਈ ਥੋੜ੍ਹਾ ਜਿਹਾ ਅਹਵਾਲ ਰੱਖਾਂਗੇ, ਕਿਉਂਕਿ ਉਹਦੇ ਵਿੱਚ ਬਾਂਦਰਾਂ ਦਾ ਵੀ ਜ਼ਿਕਰ ਆਇਆ, ਹੁਣ ਕੇਲਿਆਂ ਦਾ ਵੀ ਜ਼ਿਕਰ ਆਇਆ ਤੇ ਵਸੀਮ ਅਕਰਮ ਸਾਹਿਬ ਨੇ ਤੇ ਗੱਲ ਜਿਹੜੀ ਹੈ ਉਹ ਬਹੁਤੀ ਦੂਰ ਪਹੁੰਚਾਤੀ ਹੈ। ਉਹਦੀ ਹਜੇ ਗੱਲ ਕਰ ਨਹੀਂ ਰਹੇ ਸਾਂ ਔਰ ਉਸ ਜੰਜਾਲਪੁਰੇ ਨੂੰ ਜਾਂ ਅਜ਼ਾਬ ਨੂੰ ਸਾਂਭ ਹੀ ਰਹੇ ਸਾਂ ਵੀ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨੇ ਨਵਾਂ ਕੱਟਾ ਖੋਲ੍ਹ ਦਿੱਤਾ। ਹਾਂਜੀ, ਕੱਟਾ ਵੀ ਉਹਨਾਂ ਮੇਲਾ ਮਵੈਸ਼ੀਆਂ 'ਚ ਖੋਲ੍ਹਿਆ। ਮੇਲਾ ਮਵੈਸ਼ੀਆਂ ਮਤਲਬ ਹਾਰਸ ਐਂਡ ਕੈਟਲ ਸ਼ੋ। ਉਹਦਾ ਬਿਲਕੁਲ ਲਫ਼ਜ਼ਾਂ ਦਾ ਤਰਜਮਾ ਕਰੀਏ ਤੇ ਉਹ ਘੋੜੇ ਤੇ ਗਾਂ ਦਾ ਸ਼ੋਅ ਹੈ, ਜਾਂ ਘੋੜੇ ਤੇ ਮੱਝ ਦਾ ਸ਼ੋਅ ਹੈ, ਜਾਂ ਘੋੜੇ ਤੇ ਬੱਕਰੀ ਦਾ ਸ਼ੋਅ ਹੈ। ਉਹ ਸ਼ੋਅ ਜਿਹੜਾ ਹੋ ਰਿਹਾ ਸੀ ਉਹਦੇ 'ਤੇ ਵੀ ਗੱਲ ਕਰਾਂਗੇ, ਲੇਕਿਨ ਅਸਲ ਦੇ ਵਿੱਚ ਜਦੋਂ ਪਾਕਿਸਤਾਨ ਹਿੰਦੁਸਤਾਨ ਤੋਂ ਹਾਰੀ ਤੇ ਮੈਚ ਹਾਰਨ ਦਾ ਜਿਹੜਾ ਗਮ ਸੀ ਉਹ ਤਾਂ ਹੋਏਗਾ, ਸਾਰਿਆਂ ਨੂੰ ਹੋਏਗਾ, DGSPR ਸਾਹਿਬ ਨੂੰ ਵੀ ਹੋਏਗਾ, ਲੇਕਿਨ ਅੰਦਰੋਂ ਕਰਕੇ ਵਿੱਚੋਂ ਜੇ ਵਿਚਲੀ ਗੱਲ ਇਹ ਵੀ ਉਹ ਥੋੜ੍ਹੇ ਜਿਹੇ ਰਾਜ਼ੀ ਵੀ ਸਨ, ਕਿਉਂਕਿ ਉਹਨਾਂ ਨੂੰ ਜਿਹੜਾ ਰੰਦਾ ਫਿਰਨ ਡਿਆ ਸੀ ਸੋਸ਼ਲ ਮੀਡੀਆ 'ਤੇ, ਜੋ ਕੁਝ ਲਮਜ਼ ਦੇ ਵਿੱਚ ਉਹਨਾਂ ਨਾਲ ਹੋ ਗਿਆ ਸੀ ਜਦੋਂ ਉਹ ਲਮਜ਼ ਯੂਨੀਵਰਸਿਟੀ ਗਏ ਤੇ ਉੱਥੇ ਸਟੂਡੈਂਟਾਂ ਨੇ ਜਿਸ ਤਰ੍ਹਾਂ ਦੇ ਨਾਅਰੇਬਾਜ਼ੀ ਕੀਤੀ ਤੇ ਉਹਨਾਂ ਨੂੰ ਉੱਥੋਂ ਕੰਨ ਲਵੇਟ ਕੇ ਨਿਕਲਣਾ ਪਿਆ ਛੇਤੀ ਛੇਤੀ, ਉਹ ਜਿਹੜਾ ਕੰਮ ਸੀ ਉਸ ਦੇ ਉੱਤੇ ਜ਼ਾਹਿਰ ਉਹਨਾਂ 'ਤੇ ਬੜੀ ਤਨਕੀਦ ਹੋਣ ਡਈ ਸੀ ਤੇ ਉਹ ਕਾਫੀ ਜ਼ਰਾ ਤਖਤਾ ਮਸ਼ਕ ਬਣੇ ਸਨ। ਤੇ ਉਸ ਵੇਲੇ ਉਹਨਾਂ ਦਾ ਜਿਵੇਂ ਤੁਹਾਨੂੰ ਪਤਾ ਵੀ ਹਨੇਰੀ ਚੜ੍ਹੀ ਹੋਵੇ, ਘੱਟਾ ਘੁੱਟਾ ਚੜ੍ਹਿਆ ਹੋਵੇ, ਬੜਾ ਅੱਖਾਂ 'ਚ ਪੈਣ ਡਿਆ ਹੋਵੇ, ਤੇ ਬੰਦਾ ਦੁਆ ਕਰਦਾ ਵੀ ਯਾਰ ਰੱਬ ਮੀਂਹ ਪੈ ਜਾਏ, ਕਿਤੇ ਮੀਂਹ ਪੈ ਜਾਏਗੀ ਤੇ ਹਰ ਸ਼ਾਇਦ ਧੁੱਪ ਜਾਏਗੀ, ਸਾਰੀ ਮਿੱਟੀ ਸ਼ਿੱਟੀ ਗਰਦੋ ਗੁਬਾਰ ਥੱਲੇ ਉਤਰ ਜਾਏਗਾ ਤੇ ਸਾਡੀ ਜਾਨ ਛੁੱਟ ਜਾਏਗੀ। ਇਹ ਹੀ DGSPR ਸਾਹਿਬ ਵੀ ਇਹੀ ਆਖਦੇ ਵੀ ਇਹ ਜਿਹੜਾ ਤੂਫਾਨ ਚੜ੍ਹਿਆ, ਇਹ ਜਿਹੜੀ ਹਨੇਰੀ ਚੜ੍ਹੀ ਹੈ, ਇਹ ਕਿਤੇ ਮੀਂਹ ਵਰ ਜਾਏ ਇੱਕ ਵਾਰੀ ਤੇ ਮੇਰੀ ਜਾਨ ਛੁੱਟ ਜਾਏ। ਉਹ ਮੀਂਹ ਵਰ ਗਿਆ, ਮੈਚ ਚੰਗਾ ਫਸਿਆ। ਫਸਣਾ ਕੀ ਸੀ, ਮਤਲਬ ਕਿ ਫਸੇ ਦਾ ਮਤਲਬ ਇਹ ਹੀ ਹੈ ਵੀ ਉਹਨਾਂ ਕੁਟਾਪਾ ਚੰਗਾ ਫੇਰਿਆ। ਅਸੀਂ ਤਾਂ ਤੁਹਾਨੂੰ ਪਤਾ ਵੀ ਪਹਿਲਾਂ ਹੀ ਲੰਮੇ ਪੈ ਗਏ ਜਾ ਕੇ, ਅਸੀਂ ਤਾਂ ਖੇਡਣ ਵਾਲਾ ਕੰਮ ਹੈ ਹੀ ਕੋਈ ਨਹੀਂ ਸੀ। ਉਹ ਖੇਡਣਾ ਵੀ ਕਿਵੇਂ ਸੀ, ਆਮਿਰ ਮਤੀਨ ਸਾਹਿਬ ਨੇ ਜਿਹੜਾ ਤਜਜ਼ੀਆ ਕੀਤਾ ਕ੍ਰਿਕਟ ਦੇ ਜਿਹੜੇ ਪੁਰਾਣੇ ਐਕਸਪਰਟ ਨੇ ਉਹਨਾਂ ਦੇ ਨਾਲ ਰਲ ਕੇ ਜਿਹੜਾ ਉਹਨਾਂ ਤਜਜ਼ੀਆ ਕੀਤਾ, ਟਵੀਟ ਤੁਹਾਡੇ ਸਾਹਮਣੇ, ਉਹਨਾਂ ਕਿਹਾ ਨਾਈ ਕੋਲੋਂ ਧੋਬੀ ਦਾ ਤੇ ਧੋਬੀ ਕੋਲੋਂ ਨਾਈ ਦਾ ਕੰਮ ਕਰਵਾਉਣ ਡਏ ਨੇ। ਫੁੱਟਬਾਲ ਜਿਹੜਾ ਮੁੰਡਾ ਫੁੱਟਬਾਲ ਦਾ ਸ਼ੋਅ ਕਰਦਾ ਸੀ ਉਹਨੂੰ ਸਿਲੈਕਟ ਰੱਖਿਆ ਤੇ ਜਿਨ੍ਹਾਂ ਨੂੰ ਕੋਚ ਹੋਣਾ ਚਾਹੀਦਾ ਸੀ ਉਹ ਪੈਸੇ ਲੈ ਕੇ ਤੇ ਮੈਂਟਰ ਬਣੇ ਨੇ, ਤੇ ਮਤਲਬ ਪੂਰਾ ਆਵੇ ਦਾ ਆਵਾ ਹੀ ਖਰਾਬ ਹੋਇਆ। ਉਹ ਤੁਹਾਡੇ ਸਾਹਮਣੇ ਹੋਰ ਵੀ ਗੱਲਾਂ ਰੱਖਦੇ ਆ ਵੀ ਕਿਸ ਤਰ੍ਹਾਂ ਪੂਰਾ ਟੱਬਰ ਜਿਹੜਾ ਨਵਾਜ਼ਿਆ ਹੈ ਮੋਹਸਨ ਨਕਵੀ ਸਾਹਿਬ ਨੇ ਤੇ ਲੱਖਾਂ ਕਰੋੜਾਂ ਰੁਪਈਆ ਦਿੱਤਾ ਜਾ ਰਿਹਾ, ਤੇ ਫਿਰ ਉੱਥੇ ਸਰਪ੍ਰਾਈਜ਼ ਹੀ ਲੱਭਣੇ ਸਨ। ਉਹ ਸਰਪ੍ਰਾਈਜ਼ ਇਹ ਹੀ ਸੀ ਵੀ ਜਾਂਦਿਆਂ ਸਿੱਧੇ ਹੀ ਸਾਡੇ ਬੰਦੇ ਜਿਹੜੇ ਨੇ ਉਹ ਲੰਮਿਆਂ ਪੈ ਗਏ। ਲੇਕਿਨ DGSPR ਤੇ ਬੜੇ ਰਾਜ਼ੀ ਹੋਏ। ਤੁਸੀਂ ਆਖੋਗੇ ਯਾਰ ਗਿੱਲ ਸਾਹਿਬ ਇਹ ਜ਼ਿਆਦਤੀ ਨਾ ਕਰੋ, DGSPR ਵੀ ਤੇ ਪਾਕਿਸਤਾਨੀ ਹੈ, ਉਹ ਕਿਉਂ ਹਾਰਨ ਤੇ ਰਾਜ਼ੀ ਹੋਣਗੇ? ਇੱਥੋਂ ਮੈਂ ਤੁਹਾਡੇ ਨਾਲ ਗੱਲ ਮੰਨਣਾ ਹੈ ਵੀ ਉਹ ਪਾਕਿਸਤਾਨ ਦੇ ਹਿੰਦੁਸਤਾਨ ਦੇ ਸਾਹਮਣੇ ਪਾਕਿਸਤਾਨ ਦੇ ਹਾਰਨ ਤੇ ਉਹ ਰਾਜ਼ੀ ਨਹੀਂ ਹੋਣਗੇ। ਉਹ ਤਾਂ ਗੱਦਾਰੀ ਦੇ ਸਰਟੀਫਿਕੇਟ ਸਾਰਿਆਂ ਨੂੰ ਦਿੰਦੇ ਨੇ, ਅਸੀਂ ਤਾਂ ਚਲੋ ਕਿਸੇ ਨਹੀਂ ਦਿੰਦੇ ਸਾਡੇ ਹਿਸਾਬ ਨਾਲ, ਤੇ ਉਹਨਾਂ ਨੂੰ ਵੀ ਤਕਲੀਫ ਹੀ ਹੋਈ ਹੋਏਗੀ। ਲੇਕਿਨ ਜਿਹੜਾ ਉਹਨਾਂ ਨੂੰ ਚਾਅ ਚੜ੍ਹਿਆ ਜਾਂ ਜਿਹੜਾ ਉਹਨਾਂ ਨੂੰ ਸਾਹ ਨਿਕਲਿਆ, ਉਹਨਾਂ ਦਾ ਚਾਅ ਚੜ੍ਹਨ ਤੋਂ ਬਹੁਤਾ ਲਫ਼ਜ਼ ਮੇਰਾ ਖਿਆਲ ਬਿਹਤਰ ਇਹ ਹੈ ਵੀ ਜਿਹੜਾ ਉਹਨਾਂ ਦਾ ਸਾਹ ਨਿਕਲਿਆ ਉਹ ਇਹ ਹੀ ਨਿਕਲਿਆ, ਜਾਂ ਜਿਹੜਾ ਉਹਨਾਂ ਨੂੰ ਸਕੂਨ ਹੋਇਆ ਜਾਂ ਉਹਨਾਂ ਦੀ ਪੈਲੀ ਜਿਹੜੀ ਵੱਤਰ ਆਈ ਉਹ ਇਹ ਹੋਈ ਕਿ ਉਹਨਾਂ ਨੇ ਸੋਚਿਆ ਵੀ ਚਲੋ ਜਿਹੜੀ ਅੱਗੇ ਰੰਦਾ ਸ਼ੰਦਾ ਮੈਨੂੰ ਵੱਜਣ ਡਿਆ ਸੀ ਉਹ ਲਮਜ਼ ਵਾਲਾ, ਉਹ ਹੁਣ ਪਾਕਿਸਤਾਨ ਦੀ ਕ੍ਰਿਕਟ ਵਾਲਿਆਂ ਨੂੰ ਵੱਜੇਗਾ। ਅੱਛਾ, ਪਾਕਿਸਤਾਨ ਦੀ ਕ੍ਰਿਕਟ ਵਾਲਿਆਂ ਨੂੰ ਵੱਜਣਾ ਸ਼ੁਰੂ ਹੋ ਗਿਆ, ਬਾਬਰ ਆਜ਼ਮ ਸਾਹਿਬ ਨੂੰ ਰੰਦਾ ਵੱਜਣਾ ਸ਼ੁਰੂ ਹੋ ਗਿਆ, ਦੂਜਿਆਂ ਨੂੰ ਹਜੇ ਉਹਨਾਂ ਨੂੰ ਵੱਜਣਾ ਸ਼ੁਰੂ ਹੀ ਕੀਤਾ ਸੀ, 2-3 ਘੰਟੇ ਹੀ ਲੰਘੇ ਸੀ ਕਿ ਸਾਡੀ ਬਾਜੀ ਮਰੀਮ ਜਿਹੜੀ ਕਿ ਹਮੇਸ਼ਾ 12ਵੀਂ ਖਿਲਾੜੀ ਹੈ, ਉਹਨੇ ਆਖਿਆ ਲਓ ਬਈ ਮੈਂ DG ਸਾਹਿਬ ਦੀ ਵੀ ਜਾਨ ਛੁਡਵਾਵਾਂਗੀ ਤੇ ਅੱਗੋਂ ਮੈਂ ਕ੍ਰਿਕਟ ਟੀਮ ਦੀ ਵੀ ਜਾਨ ਛੁਡਵਾਵਾਂਗੀ, ਮੈਂ ਕਿਸੇ ਨੂੰ ਵੀ ਫਸਿਆ ਨਹੀਂ ਰਹਿਣ ਦਿਆਂਗੀ, ਮੈਂ ਸਭ ਦੀ ਜਾਨ ਖਲਾਸੀ ਕਰਾਂਗੀ, ਸਭ ਦਾ ਸਾਹ ਸੌਖਾ ਕਰਾਂਗੀ। ਉਹਨਾਂ DG ਸਾਹਿਬ ਦਾ ਵੀ ਸਾਹ ਸੌਖਾ ਕਰ ਦਿੱਤਾ ਤੇ ਉਹਨਾਂ ਨੇ ਜਿਹੜੇ ਆਪਣੇ ਕ੍ਰਿਕਟ ਦੇ ਖਿਲਾੜੀ ਸਨ ਉਹਨਾਂ ਦਾ ਵੀ ਸਾਰਿਆਂ ਦਾ ਹੀ ਸਾਹ ਸੌਖਾ ਕਰ ਦਿੱਤਾ। ਉਹ ਉਹਨਾਂ ਦੇ ਕੰਮ ਆ ਗਈ ਬਾਜੀ। ਸਾਡੀ ਬਾਜੀ ਨੇ ਜਨਾਬ ਇਹੋ ਜਿਹਾ ਇਕੱਠਾ ਖੋਲ੍ਹਿਆ ਵੀ ਹੁਣ ਸਾਰੀ ਆਵਾਮ ਜਿਹੜੀ ਉਸ ਮਗਰ ਲੱਗੀ। ਉਹ ਇਕੱਠਾ ਕੀ ਖੋਲ੍ਹਿਆ? ਉਹ ਹਾਰਸ ਐਂਡ ਕੈਟਲ ਸ਼ੋਅ ਹੋਇਆ ਜੀ। ਉੱਥੇ ਜਾਣਾ ਤੇ ਬਾਜੀ ਨੇ ਸੀ, ਪਰ ਲਾਸਟ ਮਿੰਟ ਪਤਾ ਨਹੀਂ ਕੀ ਹੋਇਆ ਕਿ ਉੱਥੇ ਆਰਮੀ ਚੀਫ ਵੀ ਅੱਪੜ ਗਏ। ਜਿਸ ਵੇਲੇ ਆਰਮੀ ਚੀਫ ਸਾਹਿਬ ਆਏ ਤਾਂ ਉੱਥੇ ਬੜੇ ਜਨਾਬ ਧੂਮ ਧੜੱਕੇ ਦੇ ਨਾਲ ਐਲਾਨ ਕੀਤੇ ਗਏ, ਪਰ ਜਿਹੜੀ ਆਰਮੀ ਚੀਫ ਸਾਹਿਬ ਦੀ ਸਿਕਿਉਰਿਟੀ ਸੀ ਉਹਨਾਂ ਦਾ ਵੀ ਹਾਲ ਜਿਹੜਾ ਨਾ ਉਹ ਮਾੜਾ ਹੀ ਸੀ। ਉਹੀ ਹਾਲ ਸੀ ਜਿਹੜਾ ਸਾਡੀ ਕ੍ਰਿਕਟ ਟੀਮ ਦਾ ਸੀ, ਕੋਈ ਇੱਧਰ ਨੂੰ ਭੱਜਣ ਡਿਆ ਸੀ ਤੇ ਕੋਈ ਇੱਧਰ ਨੂੰ ਭੱਜਣ ਡਿਆ ਸੀ। ਸਮਝ ਕਿਸੇ ਨੂੰ ਨਹੀਂ ਸੀ ਆਉਣ ਡਈ ਵੀ ਖਲੋਣਾ ਕਿੱਥੇ। ਹਾਲਾਂ ਮੈਂ ਇਹਨਾਂ ਸਾਰੇ ਅਹੁਦਿਆਂ ਦੀਆਂ ਸਿਕਿਉਰਿਟੀਆਂ ਵੇਖੀਆਂ ਨੇ, ਲਾਗੋਂ ਵੇਖੀਆਂ ਨੇ, ਮੈਨੇਜ ਵੀ ਕੀਤੀਆਂ ਨੇ, ਤੇ ਮੈਨੂੰ ਪਤਾ ਵੀ ਇੰਜ ਦੌੜ ਭੱਜ ਨਹੀਂ ਹੁੰਦਾ। ਨੱਠਣ ਭੱਜਣ ਵਾਸਤੇ ਹੋਰ ਬੰਦੇ ਹੁੰਦੇ ਨੇ, ਸਿਕਿਉਰਿਟੀ ਵਾਲੇ ਬੰਦੇ ਚੁਕੰਨਾ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਮੈਂ ਕਿੱਥੇ ਖਲੋਣਾ, ਕਿਸ ਐਂਗਲ 'ਤੇ ਖਲੋਣਾ, ਕਿੰਨੇ ਕਿੱਥੇ ਖਲੋਣਾ ਅਤੇ ਕੀ ਉਹਦੀ ਸਾਰੀ ਤਰਤੀਬ ਬਣਨੀ। ਆਰਮੀ ਚੀਫ ਗੱਡੀ 'ਚੋਂ ਨਿਕਲਦੇ, ਕੋਈ ਪਿੱਛੋਂ ਦੀ ਭੱਜ ਕੇ ਆਉਣ ਡਿਆ, ਕੋਈ ਅੱਗੋਂ ਦੀ, ਕੋਈ ਬਾਜੀ ਦੇ ਪਰਲੇ ਪਾਸੇ ਜਾ ਖਲੋਤਾ ਹੈ, ਕੋਈ ਇੱਧਰ ਖਲੋਤਾ ਹੈ, ਕਿਸੇ ਨੂੰ ਸਮਝ ਨਹੀਂ ਆਉਣ ਡਈ ਮੈਂ ਇੱਧਰ ਖਲੋਣਾ ਕਿ ਉੱਧਰ, ਉਹ ਮੈਂ ਕਿਹੜੇ ਪਾਸੇ ਜਾ, ਮੈਂ ਮੰਜੀ ਕਿੱਥੇ ਡਾਂ।
ਉਹ ਵਾਲਾ ਕੰਮ ਜਿਹੜਾ ਬਣਿਆ ਹੋਇਆ ਸੀ, ਉਹਦੀ ਵਜ੍ਹਾ ਇੱਕ ਇਹ ਬਣੀ ਵੀ ਆਰਮੀ ਚੀਫ ਨੇ ਆਖਰੀ ਮਿੰਟ ਇਹ ਫੈਸਲਾ ਕੀਤਾ ਵੀ ਮੈਂ ਉੱਥੇ ਜਾਣਾ। ਜੇ ਜ਼ਰਾ ਪਹਿਲਾਂ ਫੈਸਲਾ ਕੀਤਾ ਹੁੰਦਾ ਤਾਂ ਸਿਕਿਉਰਿਟੀ ਵਾਲੇ ਉੱਥੇ ਅਪੜੇ ਹੁੰਦੇ, ਉਹਨਾਂ ਨੇ ਪੂਰਾ ਗਵੇੜ ਲਾਇਆ ਹੁੰਦਾ ਕਿ ਬਈ ਬੰਦੇ ਬਹੁਤੇ ਇਸ ਪਾਸੇ ਬੈਠੇ ਨੇ, ਅਗਰ ਕੋਈ ਅੱਲਾ ਮਾਫ ਕਰੇ ਹਮਲਾ ਹੋਵੇ ਤਾਂ ਇਸ ਪਾਸੇ ਹੋਣਾ। ਸਿਕਿਉਰਿਟੀ ਵਾਲਿਆਂ ਨੇ ਸਾਰਿਆਂ ਨੇ ਬੁਲਟ ਪ੍ਰੂਫ ਪਾਈਆਂ ਹੁੰਦੀਆਂ ਨੇ, ਅਤੇ ਉਹ ਫਿਰ ਆਪਣੀ ਹਿੱਕ ਅੱਗੇ ਕਰਕੇ ਮਤਲਬ ਕਿ ਇਸ ਤਰੀਕੇ ਨਾਲ ਤੁਰਦੇ ਨੇ ਵੀ ਇਸ ਪਾਸੇ ਅਗਰ ਬੰਦੇ ਨੇ ਪਿਛਲੇ ਪਾਸੇ, ਅਤੇ ਉਹ ਤੁਹਾਡੇ ਇਸ ਪਾਸਿਓਂ ਤੁਹਾਨੂੰ ਥੋੜ੍ਹੀ ਜਿਹੀ ਓਟ ਦੇਣਗੇ ਅੱਗੇ ਤੁਰ ਕੇ, ਤਾਂ ਕਿ ਅਗਰ ਕੋਈ ਹਮਲਾ ਕਰੇ ਤਾਂ ਉਹ ਗੋਲੀ ਪਹਿਲਾਂ ਉਹਨਾਂ ਦੀ ਉਹ ਬੁਲਟ ਪ੍ਰੂਫ ਜੈਕਟ ਦੇ ਉੱਤੇ ਆਵੇ, ਸਿੱਧਾ ਜਿਹੜਾ VIP ਹੈ ਉਹਦੇ ਤੱਕ ਨਾ ਆਪਣੇ। ਹੁਣ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਸੀ ਵਿਚਾਰਿਆਂ ਨੂੰ ਉੱਤਰ ਕੇ ਵੀ ਸਟੇਡੀਅਮ ਦੇ ਵਿੱਚ ਆਵਾਮ ਕਿੱਧਰ ਹੈ ਅਤੇ ਕਿਹੜੇ ਪਾਸੇ ਖਲੋਣਾ ਅਤੇ ਕਿਹੜੇ ਨਹੀਂ। ਉਹ ਉੱਥੇ ਵੇਖ ਕੇ ਉਸ ਵੇਲੇ ਤਾਂ ਠਾਂ ਵੇਖ ਕੇ, ਜਿਵੇਂ ਪਿੰਡੋਂ ਆ ਕੇ ਬੱਤੀਆਂ ਵੇਖੀ ਦੀਆਂ ਨੇ, ਜਿਵੇਂ ਅਸੀਂ ਪਿੰਡਾਂ ਦੇ ਬੰਦੇ ਜਿਸ ਵੇਲੇ ਸ਼ਹਿਰਾਂ 'ਚ ਜਾਈਦਾ ਅਤੇ ਸਾਨੂੰ ਬੱਤੀਆਂ ਵੇਖਣ 'ਤੇ ਮੇਰਾ ਮਤਲਬ ਚਾਅ ਚੜ੍ਹ ਜਾਂਦਾ ਇੱਕ ਵਾਰੀ ਵੀ ਇੱਧਰ ਵੇਖੀਏ ਅਤੇ ਇੱਧਰ ਵੇਖੀਏ, ਉਹ ਬੰਦਾ ਕਮਲਾ ਹੀ ਹੋ ਜਾਂਦਾ। ਕਦੇ ਪਹਿਲੀ ਵਾਰੀ ਤੁਸੀਂ ਕਿਤੇ ਖੂਬਸੂਰਤ ਵਾਦੀ 'ਚ ਜਾਓ, ਸਵਿਟਜ਼ਰਲੈਂਡ ਜਾਓ ਜਾਂ ਉੱਧਰ ਨਾਰਾਇਣ ਕਾਗਾਨ ਜਾਓ, ਅਤੇ ਬੰਦਾ ਕਮਲਾ ਹੀ ਹੋ ਜਾਂਦਾ ਵੀ ਕੀ ਵੇਖਾਂ ਅਤੇ ਕੀ ਨਾ ਵੇਖਾਂ। ਅਤੇ ਜਿਵੇਂ ਬੰਦਾ ਉੱਥੇ ਹੀ ਆ ਪਹਿਲੀ ਵਾਰੀ ਵਲੈਤ ਜਾਵੇ ਜਾਂ ਕਿਸੇ ਹੋਰ ਜਗ੍ਹਾ 'ਤੇ ਜਾਵੇ, ਅਤੇ ਜਿਵੇਂ ਬੰਦਾ ਥੋੜ੍ਹਾ ਜਿਹਾ ਕਮਲਾ ਜਿਹਾ ਹੋ ਜਾਂਦਾ ਹੈ। ਜਾਂ ਦੂਸਰੇ ਲਫ਼ਜ਼ਾਂ 'ਚ ਤੁਸੀਂ ਦੱਸੋ ਵੀ ਜਦੋਂ ਬੰਦੇ ਨੂੰ ਭੁੱਖ ਬਹੁਤੀ ਲੱਗੀ ਹੋਵੇ ਅਤੇ ਕਿਤੇ ਵਿਆਹ 'ਤੇ ਚਲੇ ਜਾਏ ਅਤੇ ਰੋਟੀ ਉੱਥੇ ਖੁੱਲ੍ਹ ਜਾਏ, ਅਤੇ ਰੋਟੀ ਜਿਹੜੀ ਖੁੱਲ੍ਹ ਜਾਏ ਬੰਦਾ ਸਭ ਤੋਂ ਪਹਿਲਾਂ ਆਪੜ ਜਾਏ ਰੋਟੀ ਪਾਉਣ ਵਾਸਤੇ, ਅਤੇ ਫਿਰ ਉੱਥੇ ਜਿਹੜਾ ਬੰਦਾ ਤਜ਼ਬਜ਼ਾਬ ਦਾ ਸ਼ਿਕਾਰ ਹੁੰਦਾ ਵੀ ਪਲੇਟ 'ਚ ਕਿਹੜੀ ਸ਼ੈ ਪਾਵਾਂ ਅਤੇ ਕਿਹੜੀ ਨਾ ਪਾਵਾਂ, ਉਹੀ ਕੰਮ ਚੀਫ ਸਾਹਿਬ ਦੀ ਸਿਕਿਉਰਿਟੀ ਦਾ ਸੀ। ਉਹਨਾਂ ਨੂੰ ਕੋਈ ਸਮਝ ਨਹੀਂ ਸੀ ਆਉਣ ਡਈ ਵੀ ਅਸੀਂ ਕਿੱਥੇ ਖਲੋਣਾ ਅਤੇ ਇਹ ਸਾਰੇ ਕੰਮ ਨੂੰ ਕਿਵੇਂ ਕਰਨਾ। ਬਹਰਹਾਲ ਉਹ ਤਾਂ ਚਲੋ ਜੋ ਵੀ ਹੋਇਆ, ਉੱਥੇ ਫਿਰ ਗਾਣੇ ਸ਼ਾਣੇ ਚੱਲੇ, ਮੇਰੇ ਰਸ਼ਕੇ ਕਮਰ, ਆਗ ਐਸੀ ਲਗਾਈ, ਪਤਾ ਨਹੀਂ ਕਿੰਨੇ ਅੱਗ ਕਿਹਨੂੰ ਲਾਈ। ਬਹਰਹਾਲ ਇਹ ਗੱਲ ਉੱਥੇ ਜ਼ਰੂਰ ਹੈ ਵੀ ਉੱਥੇ ਰੇਂਜਰਸ ਵਾਲਿਆਂ ਨੇ ਅੱਗ ਨਾਲ ਖੇਲ ਦਿੱਤਾ। ਰੇਂਜਰ ਦੇ ਜਿਹੜੇ ਸਾਡੇ ਫੌਜੀ ਭਾਈ ਨੇ ਉਹ ਵੀ ਅੱਗ ਨਾਲ, ਅੱਜ ਕੱਲ੍ਹ ਫੌਜੀ ਭਾਈ ਵੀ ਅੱਗ ਨਾਲ ਹੀ ਖੇਲ ਰਹੇ ਨੇ ਸਾਰੇ, ਕੋਈ ਇੱਕ ਨਹੀਂ ਖੇਡਣ ਡਿਆ, ਸਾਰੇ ਹੀ। ਵੈਸੇ ਅਜ਼ਲ ਤੋਂ ਹੀ ਤੁਹਾਨੂੰ ਪਤਾ ਕੰਮ ਜੋ ਇਹੋ ਜਿਹਾ, ਬਾਰਡਰ 'ਤੇ ਵੀ ਗੋਲੀਆਂ, ਸਾਰੀ ਮੇਰਾ ਮਤਲਬ ਦਫਾ ਕਰਨਾ ਹੁੰਦਾ ਮੁਲਕ ਦਾ, ਲੇਕਿਨ ਉੱਥੇ ਰੇਂਜਰ ਵਾਲਿਆਂ ਨੇ ਵੀ ਅੱਗ ਨਾਲ ਹੀ, ਮਤਲਬ ਕੱਲ੍ਹ ਉੱਥੇ ਹਾਰਸ ਐਂਡ ਕੈਟਲ ਸ਼ੋਅ ਦੇ ਵਿੱਚ ਅੱਗ ਨਾਲ ਖੇਡਣ ਦਾ ਮੁਜ਼ਾਹਰਾ ਕੀਤਾ ਗਿਆ। ਦੂਜੇ ਪਾਸੇ ਜਿਹੜੇ ਆਪਣੇ ਹੈ ਸਨ ਰਾਹਤ ਫਤਿਹ ਅਲੀ ਖਾਨ ਸਾਹਿਬ, ਉਹ ਵੀ ਉੱਥੇ ਤੁਹਾਨੂੰ ਪਤਾ ਲੱਖਾਂ ਕਰੋੜਾਂ ਰੁਪਈਆ ਲੈ ਕੇ ਗਾ ਰਹੇ ਸਨ, ਅਤੇ ਉਹ ਰੁਪਈਏ ਜਿਹੜੇ ਨੇ ਉਹ ਕੋਈ ਮਰੀਮ ਨਵਾਜ਼ ਸ਼ਰੀਫ ਸਾਹਿਬਾ ਨੇ ਜਾਂ ਆਰਮੀ ਚੀਫ ਸਾਹਿਬ ਨੇ ਜਾਂ ਰੇਂਜਰ ਵਾਲੇ ਭਾਈ ਸਾਹਿਬ ਨੇ ਜਾਂ ਬਿਊਰੋਕਰੇਟਾਂ ਨੇ ਨਹੀਂ ਦਿੱਤੇ, ਉਹ ਤੁਸੀਂ ਦਿੱਤੇ ਨੇ। ਤੁਸੀਂ ਜਿਹੜੀ ਮਾਚਿਸ ਦੇ ਉੱਤੇ ਟੈਕਸ ਦਿੰਦੇ ਹੋ ਜਾਂ ਬਿਜਲੀ ਦੇ ਬਿੱਲ 'ਤੇ ਦਿੰਦੇ ਹੋ ਜਾਂ ਜਿਹੜੇ ਦੂਜੇ ਮਾਮਲਾਤ ਦੇ ਉੱਤੇ ਤੁਸੀਂ ਟੈਕਸ ਦਿੰਦੇ ਹੋ, ਉਹਦੇ 'ਚੋਂ ਹੀ ਉਹ ਰਾਹਤ ਸਾਹਿਬ ਨੇ ਜਿਹੜਾ ਨਾ ਉੱਥੇ ਜਿਹੜੀਆਂ ਪਿੱਛੇ ਤਾੜੀਆਂ ਵੱਜ ਰਹੀਆਂ ਸਨ, ਢੋਲਕੀ ਵੱਜ ਰਹੀ ਸੀ, ਜਿਹੜਾ ਜਨਾਬ ਵਾਲਾ ਉੱਥੇ ਹਾਰਮੋਨੀਅਮ ਵੱਜ ਰਿਹਾ ਸੀ, ਉਹ ਸਾਰਾ ਤੁਹਾਡਾ ਹੀ ਬਾਜਾ ਵੱਜ ਰਿਹਾ ਸੀ। ਉਹ ਕੋਈ ਉਹਨਾਂ ਦਾ ਬਾਜਾ ਨਹੀਂ ਸੀ ਵੱਜ ਰਿਹਾ, ਉਹ ਜਨਾਬ ਦੇ ਮਨੋਰੰਜਨ ਨਾਲ ਹੀ ਉਹ ਕੰਮ ਚੱਲ ਰਿਹਾ ਸੀ ਸਾਰਾ। ਉਹ ਜਿਹੜਾ ਇੰਝ ਲੱਗਦਾ ਸੀ ਨਾ ਵੀ ਜਿੱਦਾਂ ਉੱਥੇ ਪਤਾ ਨਹੀਂ ਕਿਹੋ ਜਿਹਾ ਫੰਕਸ਼ਨ ਹੋ ਰਿਹਾ। ਹਾਰਸ ਐਂਡ ਕੈਟਲ ਸ਼ੋਅ 'ਤੇ ਉਹ ਘੱਟ ਹੀ ਲੱਗਣ ਡਿਆ ਸੀ, ਕੋਈ ਹੋਰ ਹੀ ਫੰਕਸ਼ਨ ਲੱਗਦਾ ਸੀ। ਉਹ ਜਨਾਬ ਦੇ ਪੈਸਿਆਂ ਨਾਲ ਹੀ ਹੋ ਰਿਹਾ ਸੀ, ਮਤਲਬ ਤੁਹਾਡੇ ਸਾਰਿਆਂ ਦੇ ਪੈਸਿਆਂ ਨਾਲ ਹੋ ਰਿਹਾ ਸੀ। ਬਹਰਹਾਲ ਉੱਥੇ ਉਹਨਾਂ ਨੇ ਉਹ ਜਿਹੜੇ ਗਾਣੇ ਸਨ ਉਹ ਬੜੇ ਹੀ ਇੰਟੈਂਸ ਸਨ ਵੀ ਆਂਖ ਉਨਕੀ ਲੜੀ ਜਬ ਮੇਰੀ ਆਂਖ ਸੇ ਦੇਖ ਕਰ ਇਹ ਲੜਾਈ ਮਜ਼ਾ ਆ ਗਿਆ। ਹੁਣ ਪਤਾ ਨਹੀਂ ਕਿਹਦੀ ਅੱਖ ਕਿਹਦੇ ਨਾਲ ਲੜਾਈ ਜਾ ਰਹੇ ਨੇ ਆਪਣੇ ਰਾਹਤ ਫਤਿਹ ਅਲੀ ਖਾਨ ਸਾਹਿਬ, ਅਤੇ ਕਿਉਂ ਲੜਾਈ ਜਾ, ਉੱਥੇ ਲੜਾਈ ਵਾਲੀ ਤਾਂ ਗੱਲ ਹੈ ਹੀ ਕੋਈ ਨਹੀਂ ਸੀ। ਉੱਥੇ ਕਿਹੜਾ ਬਾਰਡਰ ਦੇ ਉੱਤੇ ਖਲੋਤੇ ਸਨ ਵੀ ਉੱਥੇ ਲੜਾਈਆਂ ਹੋਣ ਡਈਆਂ ਸਨ। ਉੱਥੇ ਤਾਂ ਮੇਰਾ ਮਤਲਬ ਹੈ ਕਿ ਛੁੱਟੀਆਂ ਪਟਾਕੇ ਜ਼ਰੂਰ ਚੱਲ ਰਹੇ ਸਨ। ਹਾਰਸ ਐਂਡ ਅੱਛਾ ਉੱਥੇ ਘੋੜੇ, ਹਾਰਸ ਐਂਡ ਕੈਟਲ ਸ਼ੋਅ ਦੀ ਗੱਲ ਸੀ ਨਾ, ਸਾਨੂੰ ਉੱਥੇ ਕੋਈ ਗਾਈ ਨਾ ਮੱਝ ਨਾ ਕੱਟਾ ਨਾ ਬੱਕਰੀ ਨਾ ਘੋੜਾ, ਕੋਈ ਸ਼ੈ ਨਜ਼ਰ ਨਹੀਂ ਆਈ। ਨਜ਼ਰ ਆਏ ਨੇ ਤਾਂ ਸਿਆਸਤਦਾਨ ਆਏ ਨੇ, ਨਜ਼ਰ ਆਏ ਨੇ ਤਾਂ ਦੂਜੇ ਲੋਕ ਉੱਥੇ ਨਜ਼ਰ ਆਏ ਨੇ, ਮਹਿਮਾਨ ਖਸੂਸੀ ਨਜ਼ਰ ਆਏ ਨੇ, ਜੁਗਨ ਕਾਜ਼ਮ ਨਜ਼ਰ ਆਈ ਹੈ, ਆਪਣੇ ਦੂਸਰੇ ਜਿਹੜੇ ਦੋਸਤ ਨੇ ਉਹ ਨਜ਼ਰ ਆਏ ਨੇ ਉੱਥੇ, ਵਾਸੇ ਚੌਧਰੀ ਸਾਹਿਬ, ਰਾਹਤ ਫਤਿਹ ਅਲੀ ਖਾਨ, ਅਤੇ ਮੇਰਾ ਮਤਲਬ ਢੋਲ ਟਮੱਕਾ ਅਤੇ ਸਾਰਾ ਕੁਛ। ਉਹ ਜਿਨ੍ਹਾਂ ਦਾ ਸ਼ੋਅ ਸੀ, ਕੋਈ ਬੱਕਰੀ ਹੁੰਦੀ ਉੱਥੇ, ਕੋਈ ਕੁਕੜੀ ਹੁੰਦੀ, ਕੋਈ ਮੱਝ ਹੁੰਦੀ, ਕੋਈ ਘੋੜਾ ਹੁੰਦਾ, ਜਿਨ੍ਹਾਂ ਦਾ ਸ਼ੋਅ ਸੀ ਉਹ ਵਿਚਾਰੇ ਕਿਤੇ ਨਜ਼ਰ ਹੀ ਨਹੀਂ ਆਏ। ਬਾਕੀ ਦੂਜਾ ਕੰਮ ਜ਼ਿਮੀਂਦਾਰਾਂ ਦਾ ਸੀ ਜਿਨ੍ਹਾਂ ਨੇ ਇਹੋ ਜਿਹੀਆਂ ਛਾਵਾਂ ਰੱਖੀਆਂ ਹੁੰਦੀਆਂ ਨੇ, ਉਹ ਵੀ ਕਿਤੇ ਨਜ਼ਰ ਨਹੀਂ ਆਏ। ਲੇਕਿਨ ਚਲੋ ਇੱਕ ਗੱਲ ਤਾਂ ਠੀਕ ਹੈ, ਅੱਜ ਕੱਲ੍ਹ ਸਾਡੀ ਜਿਹੜੀ ਆਰਮੀ ਹੈ ਉਹ ਜ਼ਰਾਤ ਦਾ ਵੀ ਕੰਮ ਕਾਫੀ ਸਾਂਭੀ ਬੈਠੀ ਹੈ, ਅਤੇ ਉਸ ਹਿਸਾਬ ਨਾਲ ਜ਼ਰਾਤ ਦੇ ਹਿਸਾਬ ਨਾਲ ਚਲੋ ਆਰਮੀ ਚੀਫ ਨੂੰ ਸੱਦ ਲਿਆ, ਅਤੇ ਉਸ ਹਿਸਾਬ ਨਾਲ ਚਲੋ ਇੱਕ ਰਿਪਰੈਜ਼ੈਂਟੇਸ਼ਨ ਹੋ ਗਈ ਹਾਰਸ ਐਂਡ ਕੈਟਲ ਸ਼ੋਅ ਦੇ ਵਿੱਚ। ਜਿਹੜਾ ਉਹ ਜ਼ਿਮੀਂਦਾਰਾਂ ਦੀ ਵੀ ਰਿਪਰੈਜ਼ੈਂਟੇਸ਼ਨ ਆਰਮੀ ਚੀਫ ਦੇ ਨਾਲ ਆਉਣ ਦੇ ਨਾਲ ਹੋ ਗਈ। ਵਰਨਾ ਸੋਚੋ ਅਗਰ ਆਰਮੀ ਚੀਫ ਨੂੰ ਨਾ ਬੁਲਾਉਂਦੇ ਅਤੇ ਫਿਰ ਇਹਨਾਂ ਨੂੰ ਬਾਜੀ ਮਰੀਮ ਤੋਂ ਨਹੀਂ ਪਤਾ, ਬਾਜੀ ਮਰੀਮ ਕਿਹੜਾ ਕੋਈ ਪਾਥੀਆਂ ਲਾਈਆਂ ਨੇ ਜਾਂ ਗੋਇਆ ਕੂੜਾ ਕੀਤਾ ਹੈ ਸਾਰੀ ਉਮਰ, ਉਹਨੂੰ ਕੀ ਪਤਾ ਮੇਰਾ ਮਤਲਬ ਮੱਝਾਂ ਕੀ ਕਰਦੀਆਂ ਨੇ। ਜੀ ਕਰੇ ਬਾਜੀ ਜਿਹੜੀ ਉਹ ਸੋਚਦੀ ਹੋਵੇ, ਕਦੇ ਪਿੰਡ ਜਾਂਦੀ ਹੋਵੇ ਤਾਂ ਪੁੱਛਦੀ ਹੋਏਗੀ ਕਿਸੇ ਪਿੰਡ 'ਚੋਂ ਲੰਘਦੀ ਹੋਵੇ ਵੀ ਇਹ ਜਿਹੜੀਆਂ ਪਾਥੀਆਂ ਲੱਗੀਆਂ ਨੇ ਕੰਧਾਂ ਦੇ ਉੱਤੇ, ਇਹ ਕੀ ਮੱਝਾਂ ਉੱਤੇ ਚੜ੍ਹ ਕੇ ਗੋਇਆ ਕਰਦੀਆਂ ਨੇ। ਬਾਜੀ ਤਾਂ ਇਹੋ ਜਿਹੇ ਸਵਾਲ ਕਰੇਗੀ, ਕਿਉਂਕਿ ਬਾਜੀ ਨੇ ਕਿਹੜਾ ਇਹ ਕੰਮ ਕੋਈ ਕੀਤਾ ਹੈ ਵੀ ਇਹ ਕੰਧਾਂ ਦੇ ਉੱਤੇ ਗੋਇਆ ਕਿਸ ਤਰ੍ਹਾਂ ਪਹੁੰਚ ਗਿਆ, ਗੋਬਰ ਕਿਸ ਤਰ੍ਹਾਂ ਪਹੁੰਚ ਗਿਆ। ਬਾਹਰ ਲੱਗੇ ਚੱਲਣੇ ਜਨਾਬ, ਇਹ ਤਾਂ ਜੋ ਕੁਝ ਇਹਨਾਂ ਨੇ ਕਰਨਾ ਸੀ ਉਹ ਉੱਥੇ ਕਰ ਛੱਡਿਆ। ਮਤਲਬ ਕਿ ਜਿਹੜੇ ਕਰਤੱਵ ਕਰਨੇ ਸਨ, ਅਤੇ ਰੇਂਜਰਸ ਵਾਲਿਆਂ ਨੇ ਅੱਗ ਨਾਲ ਕਰਤੱਵ ਕੀਤੇ, ਅਤੇ ਬਾਕੀ ਸਾਰਾ ਅੱਗ ਨਾਲ ਹੀ ਖੇਡ ਗਏ ਸਾਰੇ। ਮੈਂ ਇਹੀ ਆਖਾਂਗਾ ਵੀ ਉੱਥੇ ਜਿਹੜਾ ਵੀ ਖੇਡ ਗਿਆ ਅੱਗ ਨਾਲ ਹੀ ਖੇਡ ਗਿਆ, ਔਰ ਬੜਾ ਸੁਥਰਾ ਖੇਡ ਗਿਆ। ਲੇਕਿਨ ਇਹ ਕਿ ਉੱਥੋਂ ਜਿਹੜੀ ਕਮਾਈ ਕਰ ਗਿਆ, ਜਿਹੜਾ ਮੇਲਾ ਲੁੱਟ ਗਿਆ, ਉਹ ਰਾਹਤ ਫਤਿਹ ਅਲੀ ਖਾਨ ਲੁੱਟ ਗਿਆ, ਅਤੇ ਪਾਕਿਸਤਾਨ ਪੂਰੇ ਨੂੰ ਹਰਿਆਣ ਹੀ ਕਰ ਗਿਆ। ਜ਼ਾਹਿਰ ਹੈ
ਕਰੋੜਾਂ ਦਾ ਟੀਕਾ ਲੱਗਾ ਹੈ ਹਾਰਸ ਐਂਡ ਕੈਟਲ ਸ਼ੋਅ ਦੇ ਵਿੱਚ, ਬਲਕਿ ਅਰਬਾਂ ਦਾ। ਹੁਣ ਉਹਨੇ ਜ਼ਰਾ ਵਾਪਸ ਉਹਦੇ ਉੱਤੇ ਕ੍ਰਿਕਟ ਦੇ ਉੱਤੇ ਉਹਦੇ 'ਤੇ ਵਸੀਮ ਅਕਰਮ ਸਾਹਿਬ ਨੇ ਗੱਲ ਕੀਤੀ ਹੈ, ਜ਼ਰਾ ਸੁਣੋ ਜ਼ਰਾ, ਬਾਂਦਰ ਔਰ ਕੇਲੇ ਦੀ। ਬਾਂਦਰ ਕਿੱਲਾ ਵੀ ਇੱਕ ਹੁੰਦਾ ਹੈ, ਕੇਲਾ ਨਹੀਂ, ਬਾਂਦਰ ਕਿੱਲਾ। ਉਹ ਹੀ ਕਿੱਲਾ ਜਿਹੜਾ ਸਹਿਰਿਸ਼ ਮਾਨ ਜੱਟਾਂ ਦੀ ਧੀ ਹੈ, ਉਹਨੇ ਕਿਹਾ ਵੀ ਮਰੀਮ ਨਵਾਜ਼ ਸ਼ਰੀਫ ਦਾ ਕਿੱਲਾ ਬੜਾ ਤਗੜਾ ਹੈ। ਇਹ ਹੁਣ ਪੰਜਾਬੀ ਵਾਲੇ ਸਮਝਦੇ ਨੇ ਵੀ ਕਿੱਲਾ ਕੀ ਹੁੰਦਾ ਹੈ। ਕਿੱਲਾ ਜਦੋਂ ਠੁਕਦਾ ਹੈ ਨਾ, ਤੇ ਇੱਕ ਵਾਰੀ ਲੱਗ ਪਤਾ ਜਾਂਦਾ, ਆਉਂਦੇ ਨੇ ਵੀ ਕਿੱਲਾ ਠੋਕ ਦਿੱਤਾ ਹੈ। ਹੁਣ ਐਵੇਂ ਉਲਟਾ ਜਿਹੜਾ ਨਾ, ਉਹ ਦੰਦ ਨਾ ਕੱਢਿਆ ਕਰੋ। ਕਿੱਲਾ ਹੁੰਦਾ ਜਿਹਦੇ ਨਾਲ ਮੱਝ ਬੰਨ੍ਹਦੇ ਨੇ, ਸਮਝਦੇ ਹੋ ਨਾ, ਖੋਂਟਾ ਜਿਹਨੂੰ ਆਉਂਦੇ ਨੇ, ਜਿਹਨੂੰ ਖੋਂਟਾ ਆਉਂਦੇ ਨੇ ਆਪਣਾ ਉਰਦੂ ਦੇ ਵਿੱਚ। ਉਹ ਕਿੱਲਾ ਠੋਕੀਦਾ ਜ਼ਮੀਨ ਦੇ ਵਿੱਚ। ਉਹ ਜਿਸ ਵੇਲੇ ਕਿੱਲਾ ਠੋਕਦੇ ਹੋ ਨਾ, ਉਹਦੇ ਨਾਲ ਥੋੜੇ ਨਾਲ ਜਾਂ ਕਿਸੇ ਚੀਜ਼ ਨਾਲ ਵੀ, ਤਾਂ ਅਗਰ ਕਿੱਲਾ ਜਿਹੜਾ ਉਹ ਘੱਟ ਠੋਕਿਆ ਹੋਵੇ, ਤੇ ਕੱਟਾ ਜਾਂ ਮੱਝ ਜਾਂ ਵੱਛੀ ਜਿਹੜੀ ਹੋਵੇ, ਮੇਰਾ ਮਤਲਬ, ਜਾਂ ਸਾਨ ਹੋਵੇ ਕੋਈ ਢੱਗਾ, ਉਹ ਮੇਰਾ ਮਤਲਬ ਕਿੱਲਾ ਪੁੱਟ ਕੇ ਲੈ ਜਾਂਦਾ। ਕਿੱਲਾ ਤਗੜਾ ਉਹਦਾ ਹੀ ਹੁੰਦਾ ਜਿਹਨੇ ਸਹੀ ਜ਼ਿੰਮੇਦਾਰੀ ਦੇ ਨਾਲ ਉਹ ਕਿੱਲਾ ਠੋਕਿਆ ਹੋਵੇ। ਤੇ ਇਹ ਤੇ ਹੋ ਗਈ ਕਿੱਲੇ ਦੀ ਬੈਕਗਰਾਊਂਡ ਵੀ ਕਿੱਲਾ ਕੀ ਹੁੰਦਾ। ਲੇਕਿਨ ਬਹਰਹਾਲ ਸਹਿਰਿਸ਼ ਮਾਨ ਸਾਹਿਬਾ ਕੀ ਕਹਿੰਦੀਆਂ ਨੇ, ਇਹ ਟਵੀਟ ਤੁਸੀਂ ਆਪ ਵੇਖ ਲਓ। ਉਹ ਆਂਦੀ ਹੈ ਕਿ ਮਰੀਮ ਨਵਾਜ਼ ਸਾਹਿਬਾ ਦਾ ਕਿੱਲਾ ਬਹੁਤ ਤਗੜਾ ਹੈ, ਔਰ ਉਹਨਾਂ ਫਿਰ ਜ਼ਿਆਉਲ ਹਕ ਸਾਹਿਬ ਦੀ ਵੀ ਇੱਕ ਮਿਸਾਲ ਦਿੱਤੀ, ਔਰ ਉਹਨਾਂ ਨੇ ਕਿਹਾ ਅੱਜ ਕੱਲ੍ਹ ਵੀ ਕੋਈ ਪੈਗਾਮ ਦੇ ਰਿਹਾ ਹੈ ਕਿ ਮਰੀਮ ਸਾਹਿਬਾ ਦਾ ਕਿੱਲਾ ਬਹੁਤ ਤਗੜਾ ਹੈ। ਅੱਛਾ, ਅੱਗੋਂ ਅਲੀਨਾ ਸ਼ਿਗਰੀ ਸਾਹਿਬਾ ਨੇ ਵੀ ਕਿਹਾ ਵੀ SIFC ਤੋਂ ਕੰਮ ਚੱਲਿਆ ਸੀ, $100 ਅਰਬ ਦੀ ਇਨਵੈਸਟਮੈਂਟ ਆਉਣੀ ਸੀ, ਤੇ ਕੰਮ ਮੇਲਾ ਮਵੇਸ਼ੀਆਂ 'ਤੇ ਜਾ ਰੁਕਿਆ। ਚਲੋ, ਇਹ ਮੇਲਾ ਮਵੇਸ਼ੀਆਂ ਵਾਲੀਆਂ ਗੱਲਾਂ ਤਾਂ ਹੋਣੀਆਂ ਹੀ ਨੇ, ਜ਼ਰਾ ਗਾਂਹ ਤੁਰੀਏ। ਤੇ ਇਹ ਕੇਲਿਆਂ ਦਾ ਤੇ ਬਾਂਦਰਾਂ ਦਾ, ਕਿੱਲੇ ਤੋਂ ਹੁਣ ਕੇਲੇ 'ਤੇ ਆ ਜਾਂਦੇ ਆ, ਤੇ ਕੇਲਿਆਂ ਦਾ ਤੇ ਬਾਂਦਰਾਂ ਦਾ ਕੀ ਮਾਮਲਾ ਹੈ, ਇਹ ਜ਼ਰਾ ਵਸੀਮ ਅਕਰਮ ਕਹਿੰਦੇ ਨੇ, ਸੁਣ ਲਓ। Want to know one more thing from all three of you. आज वाटर फर्स्ट वाटर हुआ है कि सेकंड वाटर ब्रेक हुई है, पूरी ट्रे आई है केलियां दी। एने केले ते बांदर नहीं खाते। उन्हां दी खुराक है ना। कि तूने कितने केले खाए बॉलिंग करते हुए? Can't remember. Imagine हम अगर केला खाए स्किपर हमें देख लेते इमरान भाई, उन्हें उत्थे छितर ला लेना सी। आप केले की बात कर रहे हैं? ਸੁਣ ਲਿਆ ਜੀ, ਇਹ ਸਾਡੇ ਜਿਹੜੇ ਜਵਾਨ ਜਿਹੜੇ ਨੇ ਹਾਰੇ ਜਿੱਤੇ ਨੇ, ਇਹ ਉਹਨਾਂ ਦਾ ਮਾਮਲਾ ਸੀ। ਅੱਗੋਂ ਰਾਣਾ ਸਨਾਉੱਲਾ ਸਾਹਿਬ, ਉਹ ਵੀ ਤੁਹਾਨੂੰ ਪਤਾ ਕ੍ਰਿਕਟ ਦੇ ਵਿੱਚ ਵੈਸੇ ਰਾਣਾ ਸਾਹਿਬ, ਤੁਸੀਂ ਵੀ ਵੈਸੇ ਮੈਂ ਹਿਸਾਬ ਲਾਇਆ ਕਿ ਕਿਸੇ ਸ਼ਾਇਦ 'ਤੇ ਵੀ ਤਬਸਰਾ ਕਰਨ ਤੋਂ ਹਟਦੇ ਨਹੀਂ। ਰਾਣਾ ਸਾਹਿਬ ਦੇ ਕੋਲੋਂ ਵੀ ਉਹਨਾਂ ਨੇ ਇੰਡੀਆ ਪਾਕਿਸਤਾਨ ਦੇ ਮੈਚ ਦੇ ਉੱਤੇ ਤਬਸਰਾ ਕੀਤਾ। ਰਾਣਾ ਸਾਹਿਬ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੀ ਬਹੁਤ ਵੇਖਦੇ ਨੇ। ਉਹ ਮੈਂ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਪਿਛਲੀ ਪੀੜ੍ਹੀ ਤੋਂ ਨੇ। ਚਲੋ, ਅਗਰ ਸੋਸ਼ਲ ਨੂੰ ਸੋਸ਼ਲ ਵੀ ਆਖ ਦਿੰਦੇ ਨੇ, ਕੋਈ ਐਸੀ ਗੱਲ ਨਹੀਂ ਹੈਗੀ। ਇਹ ਕੋਈ ਬਾਕੀ ਗੱਲਾਂ ਸਿਆਣੀਆਂ ਕਰਨ, ਅਕਲ ਦੀਆਂ ਕਰਨ, ਭਾਵੇਂ ਸੋਸ਼ਲ ਨੂੰ ਸੋਸ਼ਲ ਵੀ ਆਖਣ, ਅਸੀਂ ਉਹਨਾਂ ਦਾ ਕਦੇ ਮਜ਼ਾਕ ਨਹੀਂ ਉਡਾਵਾਂਗਾ। ਸਾਡੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਇਹੋ ਜਿਹੇ ਇੰਝ ਹੀ ਬੋਲਦੇ ਨੇ ਨਾ ਸਾਰੇ, ਕੋਈ ਐਸਾ ਗੱਲ ਨਹੀਂ ਹੈ, ਇਹ ਰੌਲਾ ਕੋਈ ਨਹੀਂ ਹੈ। ਪਰ ਰਾਣਾ ਸਾਹਿਬ ਨੇ ਕਿਹਾ ਵੀ ਜੀ 14 ਅਰਬ ਰੁਪਈਆ ਕਜ਼ਾਫੀ ਸਟੇਡੀਅਮ 'ਤੇ ਲੱਗ ਗਿਆ। ਬੱਲੇ ਹੋ ਸ਼ੇਰ ਬੱਗੇ ਹੋ, ਅਸਲ ਕੰਮ ਹੈ ਜੇ, ਹੁਣ ਸਮਝ ਆਈ ਜੇ। ਇਹ ਅਸਲ ਜਿਹੜਾ ਹੈ ਨਾ, ਇਹ ਜੇ ਮੁਲਕ ਕੌਮ ਦੀ ਖਿਦਮਤ ਹੋ ਰਹੀ। 14 ਅਰਬ ਰੁਪਈਆ ਲੱਗਾ ਇੱਕ ਐਸੇ ਸਟੇਡੀਅਮ 'ਤੇ ਜਿਹੜਾ ਪਹਿਲਾਂ ਹੀ ਹੈ ਸੀ, ਔਰ ਪਾਕਿਸਤਾਨ ਦਾ ਜਿਹੜਾ ਸਾਰੇ ਸਟੇਡੀਅਮਸ ਦੇ ਵਿੱਚੋਂ ਅਗਰ ਵੇਖੀਏ ਤਾਂ ਸਭ ਤੋਂ ਟੌਪ ਦਾ ਜਿਹੜਾ ਸਟੇਡੀਅਮ ਸੀ, ਉਹ ਕਜ਼ਾਫੀ ਸਟੇਡੀਅਮ ਲਾਹੌਰ ਹੀ ਸੀ। ਮੈਂ ਖੁਦ ਉਸ ਸਟੇਡੀਅਮ ਦੇ ਵਿੱਚ ਗਿਆ 2-3 ਸਾਲ ਪਹਿਲੇ। ਉੱਥੇ ਜਿਹੜੇ ਮੈਚ ਵੈਚ ਹੋ ਰਹੇ ਸਨ, ਉਸ ਵੇਲੇ ਅਸੀਂ ਜਿਹੜਾ ਹੈਲਥ ਕਾਰਡ ਵਗੈਰਾ ਔਰ ਦੂਸਰੀਆਂ ਚੀਜ਼ਾਂ ਦਾ ਉਸ ਵੇਲੇ ਕੰਮ ਹੋ ਰਿਹਾ ਸੀ, ਤੇ ਮੈਂ ਉਸ ਵੇਲੇ ਵੇਖਣ ਗਿਆ ਸਾਂ ਉੱਥੇ ਸਾਰੇ ਮਾਮਲਾਤ ਜਿਹੜੇ ਨੇ ਉਹ ਸੈੱਟ ਸਨ, ਕੋਈ ਐਸਾ ਮਸਲਾ ਨਹੀਂ ਸੀ। ਉਸ ਸਟੇਡੀਅਮ ਦੇ ਉੱਤੇ 14 ਅਰਬ ਰੁਪਈਆ ਲੱਗਾ। ਹੁਣ ਮੇਰੇ ਹਿਸਾਬ ਨਾਲ ਇਹ 'ਚੋਂ 10 ਅਰਬ ਰੁਪਈਆ ਖਾਧਾ ਗਿਆ, ਮੇਰਾ ਹਿਸਾਬ ਹੈ। ਇਹਦੇ ਵਿੱਚੋਂ ਕਮ ਅਜ਼ ਕਮ 10 ਅਰਬ ਰੁਪਈਏ ਦੀ ਦਿਹਾੜੀ ਲੱਗੀ ਹੈ 14 'ਚੋਂ, ਬਲਕਿ ਜ਼ਿਆਦਾ ਲੱਗੀ ਹੈ, ਸ਼ਾਇਦ 12 ਦੀ ਲੱਗੀ ਹੋਵੇ। ਤੇ ਬਾਕੀ ਤੁਸੀਂ ਆਪ ਸਿਆਣੇ ਹੋ ਵੀ ਕਿੰਨੇ ਲਾਈ ਹੈ ਤੇ ਕਿਸ ਤਰ੍ਹਾਂ ਲਾਈ ਹੈ। ਤੇ ਉਹ ਹੁਣ ਰਾਣਾ ਸਨਾਉੱਲਾ ਵੀ ਇਹ ਸਵਾਲ ਕਰ ਰਿਹਾ, ਮੈਂ ਨਹੀਂ, ਜਿਹਨਾਂ ਦੀ ਹਕੂਮਤ ਹੈ ਉਹ ਆਉਂਦੇ ਨੇ ਵੀ 14 ਅਰਬ ਕਜ਼ਾਫੀ ਸਟੇਡੀਅਮ 'ਤੇ ਲਾ ਦਿੱਤਾ, ਜਿਹੜਾ ਪਹਿਲਾਂ ਹੀ ਸਟੇਡੀਅਮ ਹੈਗਾ ਸੀ। ਤੇ ਮੈਚ ਜਿਹੜਾ ਉਹ ਪਹਿਲਾਂ ਹੀ ਹਾਰ ਕੇ 19 ਤਾਰੀਖ ਨੂੰ ਟੂਰਨਾਮੈਂਟ ਸ਼ੁਰੂ ਹੋਇਆ, ਤੇ 23 ਤਾਰੀਖ ਨੂੰ ਅਸੀਂ ਬਾਹਰ ਹੋ ਗਏ। ਇਹ ਸ਼ਾਇਦ ਅਸੀਂ ਨੰਬਰ 1 ਹੋਣ ਦਾ ਪਹਿਲਾ ਰਿਕਾਰਡ ਕਾਇਮ ਕਰ ਦਿੱਤਾ। ਮੈਂ ਤੁਹਾਨੂੰ ਕਿਹਾ ਨਾ ਵੀ ਸਾਨੂੰ ਸ਼ੌਕ ਬੜਾ ਨੰਬਰ 1 ਹੋਣ ਦਾ। ਲਓ ਜੀ, ਆਖਿਰਕਾਰ ਅਸੀਂ ਨੰਬਰ 1 ਹੋ ਗਏ। ਨੰਬਰ 1 ਅਸੀਂ ਇਸ ਤਰ੍ਹਾਂ ਹੋ ਗਏ ਵੀ ਸਾਡੇ ਮੁਲਕ 'ਚ ਟੂਰਨਾਮੈਂਟ ਹੋ ਰਿਹਾ ਤੇ ਅਸੀਂ ਸਭ ਤੋਂ ਪਹਿਲਾਂ ਬਾਹਰ ਨਿਕਲ ਗਏ। ਨਾਲ ਅਸੀਂ ਜਾਂਦੇ ਮੇਰੇ ਹਾਲ ਬੰਗਲਾਦੇਸ਼ ਨੂੰ ਵੀ ਗੁੱਟੋਂ ਫੜ ਕੇ ਬਾਹਰ ਲੈ ਗਏ ਨਾਲ। ਤੇ ਬੰਗਲਾਦੇਸ਼ ਤੇ ਅਸੀਂ ਹੁਣ ਆਪਸ 'ਚ ਖੇਡਣਾ ਹੈ, ਲੇਕਿਨ ਉਹ ਨਮਾਇਸ਼ੀ ਮੈਚ ਹੀ ਹੋਣਾ ਹੈ। ਜਿਹੋ ਜਿਹੇ ਨਮਾਇਸ਼ੀ ਮੈਚ ਸਾਡੇ, ਤੁਹਾਨੂੰ ਪਤਾ ਕਿ ਜਿਹੋ ਜਿਹੇ ਨਮਾਇਸ਼ੀ ਕਿਸਮ ਦੇ ਇਲੈਕਸ਼ਨ ਕਰਾਉਂਦਾ ਸਾਡਾ ਨਿਜ਼ਾਮਦੀਨ, ਉਹੋ ਜਿਹਾ ਨਮਾਇਸ਼ੀ ਕਿਸਮ ਦਾ ਹੁਣ ਬੰਗਲਾਦੇਸ਼ ਨਾਲ ਸਾਡਾ ਮੈਚ ਹੋਣਾ, ਤੇ ਉਹ ਫਾਰਗ ਹੋ ਜਾਣਾ ਕੰਮ। ਅੱਛਾ ਜੀ, ਇਹ ਤਾਂ ਹੋ ਗਿਆ। ਹੁਣ ਇਹ ਜ਼ਰਾ ਹਿਰਾ ਮੁਨੱਵਰ ਸਾਹਿਬਾ, ਇਹ ਸੋਸ਼ਲ ਮੀਡੀਆ ਸਾਨੂੰ ਦੱਸਦਾ, ਫਿਰ ਸੋਸ਼ਲ ਮੀਡੀਆ ਜਿਹੜਾ ਨਾ ਰਾਣਾ ਸਨਾਉੱਲਾ ਸਾਹਿਬ ਵਾਲਾ, ਉਹਦੇ 'ਤੇ ਖਬਰਾਂ ਆਈਆਂ ਨੇ ਕਿ ਜੀ ਇਹ ਹਿਰਾ ਮੁਨੱਵਰ ਸਾਹਿਬਾ ASP ਨੇ, ਇਹਨਾਂ ਨੂੰ ਪਾਕਿਸਤਾਨੀ ਟੀਮ ਦੀ ਮੈਨੇਜਰ ਲਾਇਆ। ਮੈਨੇਜਰ ਸਟ੍ਰੀਮਲਾਈਨ ਕਮਿਊਨੀਕੇਸ਼ਨ, ਇਹਨਾਂ ਦਾ ਕੰਮ ਹੈ ਪਲੇਅਰਾਂ ਅਤੇ ਬੋਰਡ ਦੇ ਦਰਮਿਆਨ ਕਮਿਊਨੀਕੇਸ਼ਨ ਸਟ੍ਰੀਮਲਾਈਨ ਕਰਨਾ ਹੈ। ਇਹ ਪਲੇਅਰ ਜਿਹੜੇ ਨੇ ਅਜੇ ਚੂਸ ਨਹੀਂ ਲੈਂਦੇ ਨੇ ਮੂੰਹ 'ਚ, ਜਾਂ ਇਹਨਾਂ ਦੇ ਦੰਦ ਨਹੀਂ ਨਿਕਲੇ ਅਜੇ ਦੁੱਧ ਵਾਲੇ, ਇਹ ਬੋਲਦੇ ਨਹੀਂ।
ਇਹ ਗੁੰਗੇ ਨੇ, ਇਹ ਮੈਂ ਇਸ਼ਾਰਿਆਂ ਦੀ ਜ਼ੁਬਾਨ ਬੋਲਦੇ ਨੇ ਪਲੇਅਰ ਜਿਹੜੇ, ਮਤਲਬ ਇਹ ਜਿਹੜੀ ਬੀਬੀ ਹਿਰਾ ਮੁਨੱਵਰ ASP ਹੈ ਪੁਲਿਸ ਦੀ, ਇਹ ਗੌਰ ਨਾਲ ਸੁਣੋ ਜ਼ਰਾ, ਇਹ ਬੜੀ ਅਹਿਮ ਖਬਰ ਜੇ। ਇਹ ASP ਹੈ ਪੁਲਿਸ ਦੀ, ਹਿਰਾ ਮੁਨੱਵਰ ਇਹਨਾਂ ਦਾ ਨਾਂ ਹੈ। ਇਸ ਬੀਬੀ ਨੂੰ ਲਾਇਆ ਹੈ ਮੈਨੇਜਰ ਟੂ ਸਟ੍ਰੀਮਲਾਈਨ ਕਮਿਊਨੀਕੇਸ਼ਨ। ਇਹਦਾ ਕੰਮ ਹੈ ਕਮਿਊਨੀਕੇਸ਼ਨ, ਬੋਲਚਾਲ। ਇਹ ਪਿੰਡਾਂ ਵਾਲਿਆਂ ਨੂੰ ਦੱਸਦੇ ਹਾਂ ਵੀ ਪਲੇਅਰਾਂ ਦੀ ਬੋਰਡ ਦੇ ਨਾਲ ਬੋਲਚਾਲ ਕਰਾਉਣੀ ਹੈ। ਪਲੇਅਰ ਗੁੰਗੇ ਨੇ, ਪਲੇਅਰਾਂ ਨੂੰ ਬੋਲਣਾ ਨਹੀਂ ਆਉਂਦਾ, ਜਾਂ ਉਹ ਮੇਰਾ ਮਤਲਬ ਹੈ ਕੋਈ ਇਸ਼ਾਰਿਆਂ ਦੀ ਜ਼ੁਬਾਨ ਬੋਲਦੇ ਨੇ, ਜਿਹੜਾ ਇਹ ਬੀਬੀ ਨੇ ਵਿੱਚ ਖਲੋ ਕੇ ਬੋਲਣਾ ਹੈ। ਮਤਲਬ ਉਹ ਡਾਇਰੈਕਟ ਗੱਲ ਨਹੀਂ ਕਰ ਸਕਦੇ। ਐਸਾ ਰੌਲਾ ਕਿਹੜਾ ਹੈ? ਮੇਰਾ ਮਤਲਬ ਕੋਈ ਇੰਡੀਆ ਦਾ ਬੋਰਡ ਹੈ ਜਿਹਦੇ ਵਿੱਚ ਇਹਨੇ ਗੱਲਬਾਤ ਕਰਵਾਉਣੀ ਆ ਕੇ। ਲੇਕਿਨ ਅਗਲੀ ਗੱਲ ਹੋਰ ਤੁਹਾਨੂੰ ਦੱਸਦੇ, ਬੜੀ ਇੰਟਰਸਟਿੰਗ। ਟੀਮ ਦਾ ਮੈਨੇਜਰ ਪਹਿਲਾਂ ਹੀ ਹੈਗਾ, ਉਹਦਾ ਨਾਂ ਹੈ ਕਿ ਉਹ ਅਸਲ ਮੈਨੇਜਰ ਜਿਹੜਾ ਉਹਦਾ ਨਾਂ ਹੈ ਨਵੀਦ ਅਕਰਮ ਚੀਮਾ, ਉਹ ਵੀ ਲੱਖਾਂ ਰੁਪਈਆ ਤਨਖਾਹ ਲੈ ਰਿਹਾ। ਟੀਮ ਦੇ ਕੋਲ ਮੈਨੇਜਰ ਪਹਿਲਾਂ ਹੀ ਹੈਗਾ। ਇਹ ਬੀਬੀ ਨੂੰ ਮੈਨੇਜਰ ਲਾਇਆ ਸਿਰਫ ਸਟ੍ਰੀਮਲਾਈਨ ਕਮਿਊਨੀਕੇਸ਼ਨ ਦਾ। ਬੱਲੇ ਉਹ ਸ਼ੇਰ ਬੱਗਿਓ, ਮੈਂ ਕਹਿੰਦਾ ਕਿ ਟਾਪੋ ਟਾਪ ਹੈ, ਨੰਬਰ 1 ਤੇ ਆਉਣਾ ਸੀ ਇਹ ਜਿਹੜੇ ਤੁਹਾਡੇ ਕੰਮ ਨੇ। ਇਹ ASP ਹੈ ਪੁਲਿਸ ਦੀ, ਉੱਥੋਂ ਲਿਆ ਕੇ ਤੇ ਜਨਾਬ ਇੱਥੇ ਲਾਇਆ। ਇਹ ਸੱਜਣਾ, ਇਹ ਮਹਿਫਲ ਅਸਾਂ ਤੁਹਾਡੇ ਲਈ ਸਜਾਈ ਹੈ, ਤੇ ਇਹ ਹੁਣ ਇਹਨਾਂ ਲੋਕਾਂ ਵਾਸਤੇ ਸਾਰਾ ਕੰਮ ਹੋ ਰਿਹਾ, ਤੇ ਤੁਹਾਡੇ ਟੈਕਸ ਦਾ ਪੈਸਾ ਇੱਥੇ ਲੱਗ ਰਿਹਾ। ਇਹ ਮੋਹਸਨ ਨਕਵੀ ਸਾਹਿਬ ਨੇ ਕਿਹਨੂੰ ਰਜਾਇਆ ਉੱਥੇ, ਇਹ ਅਸੀਂ ਤੁਹਾਨੂੰ ਹੁਣ ਦੱਸਣ ਤੋਂ ਵੀ ਆ ਰਹੀ ਹੈ ਜੋ ਕੁਝ ਉੱਥੇ ਹੋ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਡਾਕਟਰ ਕੈਸਰ ਬੰਗਾਲੀ ਸਾਹਿਬ ਨੇ ਇਨਕਸ਼ਾਫ ਕੀਤੇ ਨੇ। ਉਹਨਾਂ ਕਿਹਾ ਪੋਲੀਟੀਕਲ ਲੀਡਰਸ਼ਿਪ ਡਿਵੈਲਪ ਹੀ ਨਹੀਂ ਹੋਣ ਦਿੱਤੀ ਚੌਧਰੀ ਨਿਜ਼ਾਮਦੀਨ ਨੇ ਮੁਲਕ ਦੇ ਵਿੱਚ। ਜਾਲੀ ਲੀਡਰ ਲਿਆਂਦੇ ਨੇ ਜਿਹੜੇ ਐਵੇਂ ਹੀ ਮੇਰਾ ਮਤਲਬ ਬੁਲਬੁਲੇ ਮਾਰਦੇ ਨੇ, ਕੰਮ ਕਰਦੇ ਕੋਈ ਨਹੀਂ, ਔਰ ਹਮੇਸ਼ਾ ਕੰਪਰੋਮਾਈਜ਼ ਨੇ, ਤਾਂ ਕਿ ਲੋਕਾਂ ਨੂੰ ਨਫ਼ਰਤ ਹੋ ਜਾਏ ਲੀਡਰਸ਼ਿਪ ਦੇ ਨਾਲ, ਔਰ ਫਿਰ ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ। ਇਹ ਪਹਿਲੀ ਵਾਰੀ ਇਮਰਾਨ ਖਾਨ ਨਾਲ ਟਾਕਰਾ ਪਿਆ ਤੇ ਲੋਕਾਂ ਨੂੰ ਪਤਾ ਲੱਗਾ ਵੀ ਲੀਡਰ ਵੀ ਅਸਲ ਵੀ ਕੋਈ ਹੁੰਦਾ ਹੈ, ਵਰਨਾ ਤੇ ਨਾ ਆਪਣੀ ਮਰਜ਼ੀ ਦੇ ਲੀਡਰ ਲਿਆਂਦੇ ਨੇ। ਬਲੋਚਿਸਤਾਨ ਦੇ ਵਿੱਚ ਲੋਕਾਂ ਨੂੰ ਕਤਲ ਦੀਆਂ ਧਮਕੀਆਂ ਦਿੱਤੀਆਂ ਗਈਆਂ, ਚੁੱਪ ਕਰਾਇਆ ਗਿਆ, ਜਾਲੀ ਸਿਆਸਤਦਾਨ ਪੈਦਾ ਕੀਤੇ ਗਏ ਜਿਹੜੇ ਰਿਆਸਤ ਦੀ ਤਨਖਾਹ ਦੇ ਉੱਤੇ ਕੰਮ ਕਰਦੇ ਸੀ, ਤੇ ਹੁਣ ਜੋ ਹਾਲ ਨੇ ਬਲੋਚਿਸਤਾਨ ਦੇ ਉਹ ਤੁਹਾਡੇ ਸਾਹਮਣੇ ਨੇ। ਅੱਗੋਂ ਸ਼ੌਕਤ ਬਸਰਾ ਸਾਹਿਬ ਕਹਿੰਦੇ ਨੇ ਕਿ ਤਾਰੀਖ ਗਵਾਹ ਹੈ, ਹਰ ਦੌਰ ਦੇ ਵਿੱਚ ਮੋਹਸਨ ਨਕਵੀ ਤੇ ਜਨਰਲ ਰਾਣੀ ਜੈਸੇ ਮਕਰੂਹ ਕਰਦਾਰਾਂ ਨੇ ਪਾਕਿਸਤਾਨ ਨੂੰ ਨਾਕਾਬਲੇ ਤਲਾਫੀ ਨੁਕਸਾਨ ਪਹੁੰਚਾਇਆ ਹੈ। ਇਹ ਜਨਰਲ ਰਾਣੀ ਹੈ ਇਸ ਵੇਲੇ ਕਿਹੜੀ ਹੈ ਮੈਨੂੰ ਨਹੀਂ ਪਤਾ, ਇਹ ਤੁਸੀਂ ਦੱਸਣਾ ਮੈਨੂੰ ਹਿਸਾਬ ਲਾ ਕੇ। ਇਹ ਬਸਰਾ ਸਾਹਿਬ ਨੇ ਕੋਈ ਮੇਰਾ ਖਿਆਲ ਇਸ਼ਾਰਾ ਕੀਤਾ ਜਨਰਲ ਰਾਣੀ ਵਾਲੇ ਪਾਸੇ, ਆਉਂਦੇ ਨੇ ਹਰ ਦੌਰ 'ਚ ਜਨਰਲ ਰਾਣੀ ਹੁੰਦੀ ਹੈ, ਇਸ ਵੇਲੇ ਕਿਹੜੀ ਹੈ? ਅੱਛਾ ਜੀ, ਜਿਸ ਤਰ੍ਹਾਂ ਨੈਪੋਲੀਅਨ ਤੇ ਹਿਟਲਰ ਨੇ ਰੂਸ 'ਤੇ ਹਮਲਾ ਕਰਨਾ ਉਹਨਾਂ ਨੂੰ ਮਹਿੰਗਾ ਪਿਆ ਸੀ, ਇਸੇ ਤਰ੍ਹਾਂ ਪਾਕਿਸਤਾਨ ਦੇ ਫੌਜੀ ਆਮਰਾਂ ਨੇ ਵੀ ਅਦਲੀਆ 'ਤੇ ਜਦੋਂ ਹਮਲਾ ਕੀਤਾ ਉਹਨਾਂ ਨੂੰ ਉਹਦਾ ਨੁਕਸਾਨ ਹੋਇਆ। ਇਹ ਸਰਵਰ ਬਾਰੀ ਸਾਹਿਬ ਨੇ ਬਿਆਨ ਦਿੱਤਾ। ਲੇਕਿਨ ਅਸੀਂ ਕਿਹੜਾ ਅਕਲ ਕਰਨੀ, ਅਸੀਂ ਤੇ ਕੰਮ ਦੱਬ ਕੇ ਰੱਖਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਅਜ਼ਮਾ ਬੁਖਾਰੀ ਸਾਹਿਬਾ, ਰਾਣਾ ਸਨਾਉੱਲਾ ਸਾਹਿਬ ਨੇ ਤੇ 14 ਅਰਬ ਵਾਲਾ ਅਟੈਕ ਕੀਤਾ ਹੀ ਹੈ ਨਾ, ਅਜ਼ਮਾ ਬੁਖਾਰੀ ਵੀ ਅਟੈਕ ਕਰਨ ਡਈ ਹੈ। ਇਹ ਜਿਹੜਾ ਹਾਰੀ ਹੈ ਪਾਕਿਸਤਾਨੀ ਟੀਮ, ਅਸਲ ਦੇ ਵਿੱਚ ਸਾਰੇ ਸਾੜ ਫੱਕਣ ਡਏ ਨੇ ਮੋਹਸਨ ਨਕਵੀ ਦੇ ਖਿਲਾਫ, ਕਿਉਂਕਿ ਜਿੱਡੀ ਵੱਡੀ ਦਿਹਾੜੀ ਉਹ ਲਾ ਰਿਹਾ ਇਹ ਨਹੀਂ ਲਾ ਪਾ ਰਹੇ। ਇਹਨਾਂ ਨੂੰ ਅਸਲ ਰੌਲਾ ਆਪਣੀ ਦਿਹਾੜੀ ਨਾਲ ਹੈ, ਹੋਰ ਗੱਲ ਕੋਈ ਨਹੀਂ। ਲਓ ਜੀ, ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।